ਅਗਲੀ ਖਬਰ ਹੈ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ। ਪੰਜਾਬੀਆਂ ਦਾ ਸਿੱਖਾਂ ਦਾ ਮੁੰਡਾ ਡਿਲਨ ਚੀਮਾ ਉਹਨੇ ਬਾਕਸਿੰਗ ਦੇ ਵਿੱਚ ਨਾਮ ਰੌਸ਼ਨ ਕੀਤਾ ਆ। ਬਾਕਸਰ ਸੀਰੀਜ਼ ਇੱਕ ਲਾਈਟ ਵੇਟ ਜਿਹੜੀ ਬਾਕਸਿੰਗ ਚੈਂਪੀਅਨਸ਼ਿਪ ਚੱਲ ਰਹੀ ਸੀ, ਉਸ ਦੇ ਵਿੱਚ ਉਸਨੇ ਉਸ ਦਾ ਵਿਰੋਧੀ ਰਿਲਨ ਚਾਰਲਟਨ ਉਸ ਨੂੰ ਹਰਾ ਕੇ ਇਹ ਲਾਈਟ ਵੇਟ ਫਾਈਨਲ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਕੋਵੈਂਟਰੀ ਦੇ ਵਿੱਚ। ਤੇ ਸਭ ਤੋਂ ਖੁਸ਼ੀ ਵਾਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਉਸ ਦੇ ਵਿੱਚ ਬਾਅਦ 'ਚ ਇਹ ਦੇਖੀ ਗਈ, ਉਸਨੇ ਜਿਹੜੀ ਫਤਿਹ ਵੀ ਬੁਲਾਈ ਤੇ ਨਾਲ ਕਹਿ ਲਓ ਵੀ ਜਿੱਦਾਂ ਨਿਸ਼ਾਨ ਸਾਹਿਬ ਹੁੰਦਾ ਆ, ਖੰਡੇ ਵਾਲਾ ਜਿਹੜਾ ਝੰਡਾ ਆ, ਉਸ ਨੂੰ ਲੈ ਕੇ ਉਸਨੇ ਥੈਂਕ ਯੂ ਕੀਤਾ। ਕਹਿੰਦਾ ਵੀ ਬਹੁਤ ਚਿਰ ਤੋਂ 10 ਸਾਲ ਦੀ ਉਮਰ ਤੋਂ ਮੇਰੇ ਨਾਲ ਦੇ ਜਿਹੜੇ ਸਾਥੀ ਆ ਲੱਗੇ ਹੋਏ ਆ, ਸਾਰੇ ਦੇ ਸਾਰੇ ਉਹੀ ਸੇਮ ਆ ਤੇ ਪੂਰੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀ ਤੇ ਅੱਜ ਇਹ ਜਿਹੜੀ ਜਿੱਤ ਪ੍ਰਾਪਤ ਹੋਈ ਆ। ਬਾਅਦ ਦੇ ਵਿੱਚ ਇੱਕ ਇਸ਼ੂ ਜਿਹੜਾ ਉਹ ਜ਼ਰੂਰ ਬਣਿਆ, ਕਹਿੰਦੇ ਵੀ ਨਿਸ਼ਾਨ ਸਾਹਿਬ ਦੀ ਜਿਹੜੀ ਬੇਅਦਬੀ ਜਿਹੜੀ ਇਸਨੇ ਕੀਤੀ ਆ, ਕਿਉਂਕਿ ਇਸਨੇ ਪੱਟਾਂ ਦੇ ਵਿੱਚ ਰੱਖ ਲਿਆ ਸੀਗਾ, ਪਰ ਕਹਿੰਦਾ ਵੀ ਮੇਰਾ ਕੋਈ ਇੱਦਾਂ ਦਾ ਉਦੇਸ਼ ਨਹੀਂ ਸੀਗਾ ਤੇ ਉਸਨੇ ਕਿਹਾ ਵੀ ਮੈਂ ਬਾਕੀਆਂ ਦੇ ਨਾਲ ਮਿਲ ਕੇ ਹੋਰ ਇਸ ਦੇ ਬਾਰੇ ਬੈਟਰ ਜਾਣੂਗਾ। ਕਹਿੰਦਾ ਵੀ ਮੈਂ ਇੰਡੀਆ ਦਾ ਝੰਡਾ ਨਹੀਂ ਸੀ ਲੈ ਕੇ ਜਾਣਾ ਚਾਹੁੰਦਾ, ਮੈਂ ਆਪਣੀ ਕੌਮ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦਾ ਸੀਗਾ। ਸੋ ਇਸ ਜਿੱਤ ਦੇ ਨਾਲ ਕਹਿ ਸਕਦੇ ਹਾਂ ਵੀ ਬਾਕਸਿੰਗ ਦੇ ਖੇਤਰ ਦੇ ਵਿੱਚ ਵੀ ਆਪਣੇ ਮੁੰਡੇ ਜਿਹੜੇ ਹੁਣ ਅੱਗੇ ਜਾ ਰਹੇ ਆ। ਇਸ ਜਿੱਤ ਦੇ ਨਾਲ ਇਸ ਨੂੰ $40,000 £40,000 ਦੀ ਜਿਹੜੀ ਜੇਤੂ ਰਾਸ਼ੀ ਵੀ ਮਿਲੀ ਆ। ਜੀ ਬਹੁਤ ਬਹੁਤ ਵਧਾਈਆਂ ਜੀ ਉਹਨਾਂ ਨੂੰ, ਪਰਿਵਾਰ ਨੂੰ, ਸਾਰੇ ਨੂੰ। ਅਗਲੀ ਖਬਰ ਹੈ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ। ਪੰਜਾਬੀਆਂ ਦਾ ਸਿੱਖਾਂ ਦਾ ਮੁੰਡਾ ਡਿਲਨ ਚੀਮਾ ਉਹਨੇ ਬਾਕਸਿੰਗ ਦੇ ਵਿੱਚ ਨਾਮ ਰੌਸ਼ਨ ਕੀਤਾ ਆ। ਬਾਕਸਰ ਸੀਰੀਜ਼ ਇੱਕ ਲਾਈਟ ਵੇਟ ਜਿਹੜੀ ਬਾਕਸਿੰਗ ਚੈਂਪੀਅਨਸ਼ਿਪ ਚੱਲ ਰਹੀ ਸੀ, ਉਸ ਦੇ ਵਿੱਚ ਉਸਨੇ ਉਸ ਦਾ ਵਿਰੋਧੀ ਰਿਲਨ ਚਾਰਲਟਨ ਉਸ ਨੂੰ ਹਰਾ ਕੇ ਇਹ ਲਾਈਟ ਵੇਟ ਫਾਈਨਲ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਕੋਵੈਂਟਰੀ ਦੇ ਵਿੱਚ। ਤੇ ਸਭ ਤੋਂ ਖੁਸ਼ੀ ਵਾਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਉਸ ਦੇ ਵਿੱਚ ਬਾਅਦ 'ਚ ਇਹ ਦੇਖੀ ਗਈ, ਉਸਨੇ ਜਿਹੜੀ ਫਤਿਹ ਵੀ ਬੁਲਾਈ ਤੇ ਨਾਲ ਕਹਿ ਲਓ ਵੀ ਜਿੱਦਾਂ ਨਿਸ਼ਾਨ ਸਾਹਿਬ ਹੁੰਦਾ ਆ, ਖੰਡੇ ਵਾਲਾ ਜਿਹੜਾ ਝੰਡਾ ਆ, ਉਸ ਨੂੰ ਲੈ ਕੇ ਉਸਨੇ ਥੈਂਕ ਯੂ ਕੀਤਾ। ਕਹਿੰਦਾ ਵੀ ਬਹੁਤ ਚਿਰ ਤੋਂ 10 ਸਾਲ ਦੀ ਉਮਰ ਤੋਂ ਮੇਰੇ ਨਾਲ ਦੇ ਜਿਹੜੇ ਸਾਥੀ ਆ ਲੱਗੇ ਹੋਏ ਆ, ਸਾਰੇ ਦੇ ਸਾਰੇ ਉਹੀ ਸੇਮ ਆ ਤੇ ਪੂਰੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀ ਤੇ ਅੱਜ ਇਹ ਜਿਹੜੀ ਜਿੱਤ ਪ੍ਰਾਪਤ ਹੋਈ ਆ। ਬਾਅਦ ਦੇ ਵਿੱਚ ਇੱਕ ਇਸ਼ੂ ਜਿਹੜਾ ਉਹ ਜ਼ਰੂਰ ਬਣਿਆ, ਕਹਿੰਦੇ ਵੀ ਨਿਸ਼ਾਨ ਸਾਹਿਬ ਦੀ ਜਿਹੜੀ ਬੇਅਦਬੀ ਜਿਹੜੀ ਇਸਨੇ ਕੀਤੀ ਆ, ਕਿਉਂਕਿ ਇਸਨੇ ਪੱਟਾਂ ਦੇ ਵਿੱਚ ਰੱਖ ਲਿਆ ਸੀਗਾ, ਪਰ ਕਹਿੰਦਾ ਵੀ ਮੇਰਾ ਕੋਈ ਇੱਦਾਂ ਦਾ ਉਦੇਸ਼ ਨਹੀਂ ਸੀਗਾ ਤੇ ਉਸਨੇ ਕਿਹਾ ਵੀ ਮੈਂ ਬਾਕੀਆਂ ਦੇ ਨਾਲ ਮਿਲ ਕੇ ਹੋਰ ਇਸ ਦੇ ਬਾਰੇ ਬੈਟਰ ਜਾਣੂਗਾ। ਕਹਿੰਦਾ ਵੀ ਮੈਂ ਇੰਡੀਆ ਦਾ ਝੰਡਾ ਨਹੀਂ ਸੀ ਲੈ ਕੇ ਜਾਣਾ ਚਾਹੁੰਦਾ, ਮੈਂ ਆਪਣੀ ਕੌਮ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦਾ ਸੀਗਾ। ਸੋ ਇਸ ਜਿੱਤ ਦੇ ਨਾਲ ਕਹਿ ਸਕਦੇ ਹਾਂ ਵੀ ਬਾਕਸਿੰਗ ਦੇ ਖੇਤਰ ਦੇ ਵਿੱਚ ਵੀ ਆਪਣੇ ਮੁੰਡੇ ਜਿਹੜੇ ਹੁਣ ਅੱਗੇ ਜਾ ਰਹੇ ਆ। ਇਸ ਜਿੱਤ ਦੇ ਨਾਲ ਇਸ ਨੂੰ $40,000 £40,000 ਦੀ ਜਿਹੜੀ ਜੇਤੂ ਰਾਸ਼ੀ ਵੀ ਮਿਲੀ ਆ। ਜੀ ਬਹੁਤ ਬਹੁਤ ਵਧਾਈਆਂ ਜੀ ਉਹਨਾਂ ਨੂੰ, ਪਰਿਵਾਰ ਨੂੰ, ਸਾਰੇ ਨੂੰ। ਅਗਲੀ ਖਬਰ ਹੈ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ। ਪੰਜਾਬੀਆਂ ਦਾ ਸਿੱਖਾਂ ਦਾ ਮੁੰਡਾ ਡਿਲਨ ਚੀਮਾ ਉਹਨੇ ਬਾਕਸਿੰਗ ਦੇ ਵਿੱਚ ਨਾਮ ਰੌਸ਼ਨ ਕੀਤਾ ਆ। ਬਾਕਸਰ ਸੀਰੀਜ਼ ਇੱਕ ਲਾਈਟ ਵੇਟ ਜਿਹੜੀ ਬਾਕਸਿੰਗ ਚੈਂਪੀਅਨਸ਼ਿਪ ਚੱਲ ਰਹੀ ਸੀ, ਉਸ ਦੇ ਵਿੱਚ ਉਸਨੇ ਉਸ ਦਾ ਵਿਰੋਧੀ ਰਿਲਨ ਚਾਰਲਟਨ ਉਸ ਨੂੰ ਹਰਾ ਕੇ ਇਹ ਲਾਈਟ ਵੇਟ ਫਾਈਨਲ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਕੋਵੈਂਟਰੀ ਦੇ ਵਿੱਚ। ਤੇ ਸਭ ਤੋਂ ਖੁਸ਼ੀ ਵਾਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਉਸ ਦੇ ਵਿੱਚ ਬਾਅਦ 'ਚ ਇਹ ਦੇਖੀ ਗਈ, ਉਸਨੇ ਜਿਹੜੀ ਫਤਿਹ ਵੀ ਬੁਲਾਈ ਤੇ ਨਾਲ ਕਹਿ ਲਓ ਵੀ ਜਿੱਦਾਂ ਨਿਸ਼ਾਨ ਸਾਹਿਬ ਹੁੰਦਾ ਆ, ਖੰਡੇ ਵਾਲਾ ਜਿਹੜਾ ਝੰਡਾ ਆ, ਉਸ ਨੂੰ ਲੈ ਕੇ ਉਸਨੇ ਥੈਂਕ ਯੂ ਕੀਤਾ। ਕਹਿੰਦਾ ਵੀ ਬਹੁਤ ਚਿਰ ਤੋਂ 10 ਸਾਲ ਦੀ ਉਮਰ ਤੋਂ ਮੇਰੇ ਨਾਲ ਦੇ ਜਿਹੜੇ ਸਾਥੀ ਆ ਲੱਗੇ ਹੋਏ ਆ, ਸਾਰੇ ਦੇ ਸਾਰੇ ਉਹੀ ਸੇਮ ਆ ਤੇ ਪੂਰੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀ ਤੇ ਅੱਜ ਇਹ ਜਿਹੜੀ ਜਿੱਤ ਪ੍ਰਾਪਤ ਹੋਈ ਆ। ਬਾਅਦ ਦੇ ਵਿੱਚ ਇੱਕ ਇਸ਼ੂ ਜਿਹੜਾ ਉਹ ਜ਼ਰੂਰ ਬਣਿਆ, ਕਹਿੰਦੇ ਵੀ ਨਿਸ਼ਾਨ ਸਾਹਿਬ
ਅਗਲੀ ਖਬਰ ਹੈ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪੰਜਾਬੀਆਂ ਦਾ ਸਿੱਖਾਂ ਦਾ ਮੁੰਡਾ ਡਿਲਨ ਚੀਮਾ, ਉਹਨੇ ਬਾਕਸਿੰਗ ਦੇ ਵਿੱਚ ਨਾਮ ਰੌਸ਼ਨ ਕੀਤਾ ਆ। ਬਾਕਸਰ ਸੀਰੀਜ਼ ਇੱਕ ਲਾਈਟ ਵੇਟ ਜਿਹੜੀ ਬਾਕਸਿੰਗ ਚੈਂਪੀਅਨਸ਼ਿਪ ਚੱਲ ਰਹੀ ਸੀ, ਉਸ ਦੇ ਵਿੱਚ ਉਸਨੇ ਉਸ ਦਾ ਵਿਰੋਧੀ ਰਿਲਨ ਚਾਰਲਟਨ ਉਸ ਨੂੰ ਹਰਾ ਕੇ ਇਹ ਲਾਈਟ ਵੇਟ ਫਾਈਨਲ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਕੋਵੈਂਟਰੀ ਦੇ ਵਿੱਚ। ਤੇ ਸਭ ਤੋਂ ਖੁਸ਼ੀ ਵਾਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਉਸ ਦੇ ਵਿੱਚ ਬਾਅਦ 'ਚ ਇਹ ਦੇਖੀ ਗਈ, ਉਸਨੇ ਜਿਹੜੀ ਫਤਿਹ ਵੀ ਬੁਲਾਈ ਤੇ ਨਾਲ ਕਹਿ ਲਓ ਵੀ ਜਿੱਦਾਂ ਨਿਸ਼ਾਨ ਸਾਹਿਬ ਹੁੰਦਾ ਆ, ਖੰਡੇ ਵਾਲਾ ਜਿਹੜਾ ਝੰਡਾ ਆ, ਉਸ ਨੂੰ ਲੈ ਕੇ ਉਸਨੇ ਥੈਂਕ ਯੂ ਕੀਤਾ। ਕਹਿੰਦਾ ਵੀ ਬਹੁਤ ਚਿਰ ਤੋਂ 10 ਸਾਲ ਦੀ ਉਮਰ ਤੋਂ ਮੇਰੇ ਨਾਲ ਦੇ ਜਿਹੜੇ ਸਾਥੀ ਆ ਲੱਗੇ ਹੋਏ ਆ, ਸਾਰੇ ਦੇ ਸਾਰੇ ਉਹੀ ਸੇਮ ਆ ਤੇ ਪੂਰੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਸੀ ਤੇ ਅੱਜ ਇਹ ਜਿਹੜੀ ਜਿੱਤ ਪ੍ਰਾਪਤ ਹੋਈ ਆ। ਬਾਅਦ ਦੇ ਵਿੱਚ ਇੱਕ ਇਸ਼ੂ ਜਿਹੜਾ ਉਹ ਜ਼ਰੂਰ ਬਣਿਆ, ਕਹਿੰਦੇ ਵੀ ਨਿਸ਼ਾਨ ਸਾਹਿਬ ਦੀ ਜਿਹੜੀ ਬੇਅਦਬੀ ਜਿਹੜੀ ਇਸਨੇ ਕੀਤੀ ਆ, ਕਿਉਂਕਿ ਇਸਨੇ ਪੱਟਾਂ ਦੇ ਵਿੱਚ ਰੱਖ ਲਿਆ ਸੀਗਾ, ਪਰ ਕਹਿੰਦਾ ਵੀ ਮੇਰਾ ਕੋਈ ਇਦਾਂ ਦਾ ਉਦੇਸ਼ ਨਹੀਂ ਸੀਗਾ ਤੇ ਉਸਨੇ ਕਿਹਾ ਵੀ ਮੈਂ ਬਾਕੀਆਂ ਦੇ ਨਾਲ ਮਿਲ ਕੇ ਹੋਰ ਇਸ ਦੇ ਬਾਰੇ ਬੈਟਰ ਜਾਣੂਗਾ। ਕਹਿੰਦਾ ਵੀ ਮੈਂ ਇੰਡੀਆ ਦਾ ਝੰਡਾ ਨਹੀਂ ਸੀ ਲੈ ਕੇ ਜਾਣਾ ਚਾਹੁੰਦਾ, ਮੈਂ ਆਪਣੀ ਕੌਮ ਨੂੰ ਰਿਪਰੈਜ਼ੈਂਟ ਕਰਨਾ ਚਾਹੁੰਦਾ ਸੀਗਾ। ਸੋ ਇਸ ਜਿੱਤ ਦੇ ਨਾਲ ਕਹਿ ਸਕਦੇ ਹਾਂ ਵੀ ਬਾਕਸਿੰਗ ਦੇ ਖੇਤਰ ਦੇ ਵਿੱਚ ਵੀ ਆਪਣੇ ਮੁੰਡੇ ਜਿਹੜੇ ਹੁਣ ਅੱਗੇ ਜਾ ਰਹੇ ਆ। ਇਸ ਜਿੱਤ ਦੇ ਨਾਲ ਇਸ ਨੂੰ $40,000 £40,000 ਦੀ ਜਿਹੜੀ ਜੇਤੂ ਰਾਸ਼ੀ ਵੀ ਮਿਲੀ ਆ। ਜੀ ਬਹੁਤ ਬਹੁਤ ਵਧਾਈਆਂ ਜੀ ਉਹਨਾਂ ਨੂੰ, ਪਰਿਵਾਰ ਨੂੰ ਸਾਰੇ ਨੂੰ।